ਭਾਈ ਜਗਤਾਰ ਸਿੰਘ ਹਵਾਰਾ ਦੇ ਉੱਪਰ ਕਿਹੜੇ-ਕਿਹੜੇ ਕੇਸ ਨੇ ਤੇ ਅਜੇ ਬਚਤ ਕਿੰਨੇ ਕੁ ਕੇਸ ਨੇ ਉਹਨਾਂ ਦੇ? ਜਥੇਦਾਰ ਜਗਤਾਰ ਸਿੰਘ ਹਵਾਰਾ ਤੇ ਟੋਟਲ 36 ਕੇਸ ਸੀ। 36 ਚੋਂ 4 ਕੇਸ ਪੈਂਡਿੰਗ ਪਏ ਸੀ ਇਸ ਮੋਰਚਾ ਲੱਗਣ ਤੋਂ ਪਹਿਲਾਂ ਦਾ। 2 ਕੇਸ ਚੰਡੀਗੜ੍ਹ ਦੇ ਸੀਗੇ, 2 ਕੇਸ ਹੈਗੇ ਸੀ ਮੋਹਾਲੀ ਦੇ, ਜਿਹੜੇ ਉਹ 'ਚੋਂ ਲਾ ਲਓ ਕਿ 2 1998 ਦੇ ਸੀਗੇ, 2 2005 ਦੇ ਸੀਗੇ। ਇੱਕ ਕੇਸ 144 ਨੰਬਰ FIR ਜਿਹੜੀ ਆਪਣੇ ਖਰੜ ਦੀ ਸੀਗੀ 2005 ਦੀ ਆਰਮਸ ਐਕਟ ਦੀ, ਉਹ ਪੈਂਡਿੰਗ ਹੈ। ਉਹਦੇ 'ਚ ਗਵਾਹੀਆਂ ਚੱਲ ਰਹੀਆਂ ਨੇ। ਉਹਦੀ ਨੈਕਸਟ ਤਰੀਕ ਜਿਹੜੀ ਹੈਗੀ ਉਹ 8 ਤਰੀਕ ਹੈ। 8 ਤਰੀਕ ਤੋਂ ਬਾਅਦ ਉਹ ਗਵਾਹੀਆਂ ਸ਼ੁਰੂ ਹੋਣਗੀਆਂ, ਗਵਾਹੀਆਂ ਖਤਮ ਹੋਣਗੀਆਂ। ਉਸ ਤੋਂ ਬਾਅਦ ਉਹਨੂੰ ਬਹਿਸ ਤੇ ਰੱਖ ਦਿੱਤਾ ਔਰ ਉਹ ਜਲਦ ਖਤਮ ਹੋ ਸਕਦਾ ਹੈ। ਇਹਦੇ 'ਚ ਇਹਨਾਂ ਦੇ ਖਿਲਾਫ ਜਿਹੜੇ ਸੈਕਸ਼ਨ ਲੱਗੇ ਹੋਏ ਸੀਗੇ ਉਹ ਦੇਸ਼ ਦਰੋਹੀ ਦੇ ਸੀਗੇ। ਸੋ 1998 ਤੋਂ ਬਾਅਦ ਜਦੋਂ ਆਪਾਂ ਦੇਖੀਏ ਕਿ 1998 'ਚ FIR ਕੱਟੀ ਗਈ ਹੈ, ਇਹਨਾਂ ਦੇ ਨਾਲ ਦੇ ਜਿਹੜੇ ਬੰਦੇ ਸੀ ਆਪਾਂ ਕਿਊਜ਼ ਸੀਗੇ ਉਹ ਸਾਰੇ ਦੇ ਸਾਰੇ ਬਰੀ ਹੋ ਗਏ ਸੀਗੇ। ਇਹਨਾਂ ਦੇ ਇਕੱਲੇ ਦੇ ਉੱਤੇ ਕੇਸ ਪੈਂਡਿੰਗ ਰੱਖ ਲਿਆ ਗਿਆ ਸੀਗਾ। ਮੋਰਚਾ ਲੱਗਣ ਤੋਂ ਬਾਅਦ ਜਦੋਂ ਬਾਰ-ਬਾਰ ਸਾਡੀ ਮੀਟਿੰਗਸ ਹੋਈਆਂ ਨੇ, ਅਸੀਂ ਬਾਰ-ਬਾਰ ਪ੍ਰਸ਼ਾਸਨ ਨਾਲ ਇਹ ਗੱਲ ਕਰਦੇ ਰਹੇ ਹਾਂ ਕਿ ਜਿਹੜੇ ਕੇਸ ਨੇ ਉਹ ਝੂਠੇ ਨੇ, ਉਹ ਖਤਮ ਕੀਤੇ ਜਾਣ ਉਹਨਾਂ ਤੇ, ਤਾਂ ਕਿ ਅਗਲੀ ਕਾਰਵਾਈ ਕੀਤੀ ਜਾਵੇ, ਉਹਨਾਂ ਨੂੰ ਬੇਲ ਵਾਸਤੇ ਅਸੀਂ ਅਪਲਾਈ ਕਰ ਸਕੀਏ। ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਪੱਕੀ ਰਿਹਾਈ ਦਾ ਰਸਤਾ ਕਦੋਂ ਤੱਕ ਸਾਫ਼ ਹੋ ਸਕਦਾ? ਦੇਖੋ, ਜਿਹੜੇ ਜਥੇਦਾਰ ਸਾਹਿਬ ਉੱਤੇ ਕੇਸ ਨੇ ਉਹ ਇਹਨਾਂ ਨੇ ਪੈਂਡਿੰਗ ਇਸੇ ਕਰਕੇ ਰੱਖ ਸੁਕੇ ਕਿ ਉਹਨਾਂ ਦੀ ਰਿਹਾਈ ਦਾ ਜਿਹੜਾ ਰਾਹ ਆਪਾਂ ਕਹਿ ਦਈਏ ਕਿ ਉਹਨੂੰ ਨਾ ਖੁੱਲ੍ਹ ਸਕੇ। ਇਹ ਹੈ ਕਿ ਜੇ ਉਹਨਾਂ ਦੇ ਵਾਕਈ ਕਾਨੂੰਨ ਬਰਾਬਰ ਹੈ ਤੇ 10 ਸਾਲ ਤੋਂ ਬਾਅਦ ਜਿਹੜਾ ਉਹ 'ਚ ਇਹ ਪ੍ਰੋਵੀਜ਼ਨ ਹੈ ਕਿ ਇੱਕ ਜਿਹੜੀ ਵੀ ਕੇਸ ਹੈ ਤੁਹਾਡਾ 10 ਸਾਲ ਤੋਂ ਉੱਪਰ ਜੇ ਪੈਂਡਿੰਗ ਪਿਆ ਸੁਪਰੀਮ ਕੋਰਟ ਦੇ ਵਿੱਚ ਤਾਂ ਤੁਸੀਂ ਉਹ 'ਚ ਬੇਲ ਅਪਲਾਈ ਕਰ ਸਕਦੇ ਹੋ। TV84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਬਰਾਜ। ਦੀ ਗੱਲ ਕੀਤੀ ਜਾਵੇ ਤਾਂ ਸਰਬੱਤ ਖਾਲਸਾ ਦੇ ਵੱਲੋਂ ਚੁਣੇ ਹੋਏ ਜਥੇਦਾਰ ਸਿੰਘ ਸਾਹਿਬ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੇਲ੍ਹ ਦੇ ਵਿੱਚ ਬੰਦ ਨੇ ਤੇ तमाम ਸਾਰੇ ਕੇਸ ਉਹਨਾਂ ਦੇ ਉੱਪਰ ਪਾਏ ਗਏ ਨੇ ਤੇ ਕਿਤੇ ਨਾ ਕਿਤੇ ਜਿਹੜੇ ਕੇਸਾਂ ਦੇ ਵਿੱਚ ਨਿਪਟਾਰਾ ਹੁੰਦਾ ਨਜ਼ਰ ਆਉਂਦਾ ਹੈ। ਤੇ ਇਸੇ ਨੂੰ ਲੈ ਕੇ ਇਸ ਤਰ੍ਹਾਂ ਵੀ ਲੱਗਦਾ ਹੈ ਕਨਸੂਆਂ ਦੇ ਮੁਤਾਬਕ ਕਿ ਕਿਤੇ ਨਾ ਕਿਤੇ 1-2 ਜਿਹੜੇ ਕੇਸ ਨੇ ਉਹ ਬਚਤ ਨੇ ਤੇ ਇਸ ਤੋਂ ਬਾਅਦ ਕਿਸ ਤਰੀਕੇ ਦੀ ਕਾਨੂੰਨੀ ਪ੍ਰਕਿਰਿਆ ਹੋ ਸਕਦੀ ਹੈ, ਨਿਆਂ ਪ੍ਰਣਾਲੀ ਦੇ ਵੱਲੋਂ ਕਿਸ ਤਰੀਕੇ ਦਾ ਐਕਸ਼ਨ ਕੀਤਾ ਜਾ ਸਕਦਾ ਹੈ ਔਰ ਜਿਹੜੇ ਇਹਨਾਂ ਦੇ ਨਾਲ ਜੁੜਦੇ ਹੋਏ तमाम ਸਾਰੇ ਕੇਸ ਨੇ ਉਹਨਾਂ ਨੂੰ ਲੈ ਕੇ ਸੀਨੀਅਰ ਵਕੀਲ ਗੁਰਸ਼ਰਨ ਸਿੰਘ ਧਾਲੀਵਾਲ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਅਤੇ ਜਾਣਕਾਰੀ ਲੈਣ ਦਾ ਯਤਨ ਕਰਾਂਗੇ। ਸਰ, ਸਵਾਗਤ ਹੈ। ਸਭ ਤੋਂ ਪਹਿਲਾਂ ਬਹੁਤ ਧੰਨਵਾਦ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਰ, ਸਭ ਤੋਂ ਪਹਿਲਾਂ ਮੁੱਢਲੇ ਰੂਪ ਦੇ ਵਿੱਚ ਸਵਾਲ ਹੈ, ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਦੇ ਉੱਪਰ ਕਿਹੜੇ-ਕਿਹੜੇ ਕੇਸ ਨੇ ਤੇ ਅਜੇ ਬਚਤ ਕਿੰਨੇ ਕੁ ਕੇਸ ਨੇ ਉਹਨਾਂ ਦੇ? ਦੇਖੋ, ਜਥੇਦਾਰ ਜਗਤਾਰ ਸਿੰਘ ਹਵਾਰਾ ਤੇ ਟੋਟਲ 36 ਕੇਸ ਸੀ। 36 ਚੋਂ 4 ਕੇਸ ਪੈਂਡਿੰਗ ਪਏ ਸੀ ਇਸ ਮੋਰਚਾ ਲੱਗਣ ਤੋਂ ਪਹਿਲਾਂ ਦਾ। 2 ਕੇਸ ਚੰਡੀਗੜ੍ਹ ਦੇ ਸੀਗੇ, 2 ਕੇਸ ਹੈਗੇ ਸੀ ਮੋਹਾਲੀ ਦੇ, ਜਿਹੜੇ ਉਹ 'ਚੋਂ ਲਾ ਲਓ ਕਿ 2 1998 ਦੇ ਸੀਗੇ, 2 2005 ਦੇ ਸੀਗੇ। ਜਿਹੜੇ ਚੰਡੀਗੜ੍ਹ ਦੇ ਕੇਸ ਸੀਗੇ ਉਹ ਪਿਛਲੇ ਦਿਨਾਂ 'ਚ ਤੁਹਾਨੂੰ ਪਤਾ ਖਤਮ ਹੋ ਚੁੱਕੇ ਨੇ। 2 ਕੇਸ ਜਿਹੜੇ ਖਤਮ ਹੋ ਗਏ ਨੇ। ਪਿਛਲੇ ਦਿਨੀ ਕੱਲ੍ਹ ਜਿਹੜਾ ਇੱਕ ਹੋਰ ਕੇਸ ਖਤਮ ਹੋਇਆ ਉਹ FIR ਨੰਬਰ 31 ਪੁਲਿਸ ਸਟੇਸ਼ਨ ਸੁਹਾਣਾ ਤੇ 1998 ਦਾ ਪਰਚਾ ਸੀਗਾ। ਇਹਦੇ 'ਚ ਇਹਨਾਂ ਦੇ ਖਿਲਾਫ ਜਿਹੜੇ ਸੈਕਸ਼ਨ ਲੱਗੇ ਹੋਏ ਸੀਗੇ ਉਹ ਦੇਸ਼ ਦਰੋਹੀ ਦੇ ਸੀਗੇ ਕਿ 153 ਨੰਬਰ A ਲੱਗਾ ਸੀਗਾ। ਉਹਦੇ 'ਚ ਇਹ ਸੀ ਕਿ ਅ ਪਰਸਨ ਵਾਰ ਅਗੇਂਸਟ ਦੀ ਨੇਸ਼ਨ ਹੋ ਗਿਆ ਸੀਗਾ ਕਿ ਇਕੱਲਾ ਬੰਦਾ ਹੀ ਨੇਸ਼ਨ ਦੇ ਖਿਲਾਫ ਵਾਰ ਕਰ ਰਿਹਾ। ਉਹਦੇ 'ਚ ਹੱਥ ਇਹਨਾਂ ਦਾ ਆ ਰਿਹਾ ਸੀਗਾ। ਔਰ ਜਿਹੜੇ ਇਹਦੇ 'ਚ ਜਿਹੜੇ ਬਾਕੀ ਸੈਕਸ਼ਨ ਲਾ ਦਿੱਤੇ ਸੀਗੀ, 120B ਲੱਗਿਆ ਸੀਗਾ, 225 ਸੀਗਾ ਔਰ 511 ਲੱਗਾ ਹੋਇਆ ਸੀਗਾ। ਜਿਹੜਾ 124 ਹੈ ਉਹ ਆਲ ਓਵਰ ਇੰਡੀਆ 'ਚ ਸਟੇ ਹੈ ਸੁਪਰੀਮ ਕੋਰਟ ਦੇ ਵੱਲੋਂ ਇਹਦੇ 'ਚ। ਔਰ 153 'ਚ ਜਿਹੜੀ ਇਹਨਾਂ ਨੂੰ ਸੈਂਕਸ਼ਨ ਨਹੀਂ ਮਿਲੀ ਸੀਗੀ, ਜਦੋਂ ਪ੍ਰਸ਼ਾਸਨ ਨੇ ਦੁਆਰਾ ਗਏ ਸੀਗੇ ਇਹ 'ਚ ਸੈਂਕਸ਼ਨ ਲੈਣ ਵਾਸਤੇ ਕਿ ਇਹਨਾਂ ਦੇ ਅਗੇਂਸਟ ਲਾਇਆ ਜਾਵੇ ਦੇਸ਼ ਦਰੋਹੀ ਦੇ, ਤਾਂ ਉਹਨਾਂ ਨੂੰ ਸੈਂਕਸ਼ਨ ਨਹੀਂ ਮਿਲੀ ਸੀਗੀ ਕਿਉਂਕਿ ਟਾਈਮ ਬਹੁਤ ਜ਼ਿਆਦਾ ਲੰਮਾ ਪੈ ਚੁੱਕਿਆ ਸੀਗਾ। ਸੋ 1998 ਤੋਂ ਬਾਅਦ ਜਦੋਂ ਆਪਾਂ ਦੇਖੀਏ ਕਿ 1998 'ਚ FIR ਕੱਟੀ ਗਈ ਹੈ, ਇਹਨਾਂ ਦੇ ਨਾਲ ਦੇ ਜਿਹੜੇ ਬੰਦੇ ਸੀ ਆਪਾਂ ਕਿਊਜ਼ ਸੀਗੇ ਉਹ ਸਾਰੇ ਦੇ ਸਾਰੇ ਬਰੀ ਹੋ ਗਏ ਸੀਗੇ। ਇਹਨਾਂ ਦੇ ਇਕੱਲੇ ਦੇ ਉੱਤੇ ਕੇਸ ਪੈਂਡਿੰਗ ਰੱਖ ਲਿਆ ਗਿਆ ਸੀਗਾ। ਇਹਦੇ 'ਚ ਅਸੀਂ 2016-17 ਦੇ ਵਿੱਚ ਇਹਦੇ ਲਈ ਅਸੀਂ ਐਂਟੀਸਪੇਟਰੀ ਬੇਲ ਅਪਲਾਈ ਕੀਤੀਆਂ। ਜਦੋਂ ਹਾਈ ਕੋਰਟ ਦੇ ਵਿੱਚ ਇਹ ਅਪਲਾਈ ਕੀਤੀਆਂ ਤਾਂ ਉਦੋਂ ਇਹ ਪਤਾ ਲੱਗਾ, ਉਹਨਾਂ ਨੇ ਪੁੱਛਿਆ ਕਿ ਬੰਦਾ ਤਾਂ ਤੁਹਾਡਾ ਪਹਿਲਾਂ ਹੀ ਜੇਲ੍ਹ 'ਚ। ਅਸੀਂ ਕਹੇ ਕਿ ਰੈਸਟ ਹੀ ਨਹੀਂ ਪਈ ਹੋਈ ਸਾਡੀ ਰੈਸਟ ਪਈ ਹੋ ਗਈ, ਅਸੀਂ ਤਾਂ ਐਂਟੀਸਪੇਟਰੀ ਜਾ ਸਕਦੇ ਹਾਂ ਜਦੋਂ ਸਾਨੂੰ ਇਹੀ ਬੰਦਾ ਤਾਂ ਬਾਹਰ ਹੀ ਉਸ ਕੇਸ 'ਚ ਤਾਂ ਬਾਹਰ ਹੈ।
ਉਸ ਤੋਂ ਬਾਅਦ ਹਾਈ ਕੋਰਟ ਨੇ ਚਲਾਨ ਪੇਸ਼ ਕਰਵਾਇਆ। ਜਦੋਂ ਦੁਬਾਰਾ ਗੱਲ ਕੀਤੀ ਗਈ ਕਿ ਚਲਾਨ ਪੇਸ਼ ਕੀਤਾ ਜਾਵੇ, ਫਿਰ ਇਹਨਾਂ ਨੇ ਇੱਕ ਚਲਾਨ ਪੇਸ਼ ਕਰਨ ਦੀ ਗੱਲ ਕੀਤੀ। ਫਿਰ 2022 ਦੇ ਵਿੱਚ ਜਾ ਕੇ ਉਹਨਾਂ ਦੀ ਥਰੂ VC ਅਰੈਸਟ ਪਾਈ। ਉਹ ਜੋ ਅਰੈਸਟ ਪਈ ਹੈ, ਉਸ ਤੋਂ ਬਾਅਦ ਇਹਦੀ ਜਿਹੜੀ ਕਾਰਵਾਈ ਸ਼ੁਰੂ ਹੋਈ ਹੈ। ਮੋਰਚਾ ਲੱਗਣ ਤੋਂ ਬਾਅਦ ਜਦੋਂ ਬਾਰ-ਬਾਰ ਸਾਡੀ ਮੀਟਿੰਗਸ ਹੋਈਆਂ ਨੇ, ਅਸੀਂ ਬਾਰ-ਬਾਰ ਪ੍ਰਸ਼ਾਸਨ ਨਾਲ ਇਹ ਗੱਲ ਕਰਦੇ ਰਹੇ ਹਾਂ ਕਿ ਜਿਹੜੇ ਕੇਸ ਨੇ ਉਹ ਝੂਠੇ ਨੇ, ਉਹ ਖਤਮ ਕੀਤੇ ਜਾਣ ਉਹਨਾਂ 'ਤੇ, ਤਾਂ ਕਿ ਅਗਲੀ ਕਾਰਵਾਈ ਕੀਤੀ ਜਾਵੇ, ਉਹਨਾਂ ਨੂੰ ਬੇਲ ਵਾਸਤੇ ਅਸੀਂ ਅਪਲਾਈ ਕਰ ਸਕੀਏ। ਉਸ ਦੇ ਵਿੱਚ ਇਹਨਾਂ ਨੇ ਬਾਰ-ਬਾਰ ਸਾਡੇ ਨਾਲ, ਜਿਹੜੀ ਪ੍ਰਸ਼ਾਸਨ ਨੇ ਵੀ ਇਹ ਗੱਲ ਕੀਤੀ ਹੈ ਕਿ ਜਿਹੜੇ ਕੇਸ ਨੇ ਅਸੀਂ ਦੁਬਾਰਾ ਜਲਦੀ ਖਤਮ ਕਰਾਵਾਂਗੇ, ਪੈਂਡਿੰਗ ਪਏ ਆ। ਪਰ ਅੱਜ ਤੁਹਾਡੇ ਸਾਹਮਣੇ ਆ ਕਿ 1 ਸਾਲ ਬੀਤ ਚੁੱਕਿਆ ਨੇ ਔਰ ਸਾਲ ਦੇ ਵਿੱਚ ਫਿਰ ਵੀ ਕੇਸ ਲਟਕਦੇ ਜਾ ਰਹੇ ਨੇ। ਅਸੀਂ ਬਾਰ-ਬਾਰ ਜੱਜਿਸ ਨੂੰ ਰਿਕੁਐਸਟ ਕੀਤੀ ਹੈ, ਜਿਹੜੀ ਡੇਟਸ ਨੇ ਛੋਟੀਆਂ ਕਰਾਈਆਂ ਨੇ ਔਰ ਉਸ ਤੋਂ ਬਾਅਦ ਇਸ ਕੇਸਿਸ ਦੇ ਉੱਤੇ ਕਾਰਵਾਈ ਹੋਈ ਹੈ। ਔਰ ਇਹਦੇ 'ਚ ਇਹ ਜਿਹੜਾ ਕੱਲ੍ਹ ਜਿਹੜਾ ਕੇਸ ਹੈ, ਜਦੋਂ ਸੈਂਕਸ਼ਨ ਦੁਬਾਰਾ ਚਲਾਨ ਪੇਸ਼ ਕੀਤਾ ਗਿਆ, ਉਹ 'ਚ ਘਾਟੇ ਦਾ ਚਲਾਨ ਪੇਸ਼ ਕੀਤਾ ਗਿਆ ਸੀ। 124 ਰਿਮੂਵ ਹੋ ਗਈ ਸੀਗੀ ਔਰ 153 ਰਿਮੂਵ ਕੀਤੀ ਗਈ ਸੀ। ਉਸ ਤੋਂ ਬਾਅਦ ਜਿਹੜੇ ਬਾਕੀ ਜਿਹੜੇ ਸੈਕਸ਼ਨ ਬਚ ਗਏ ਸੀਗੇ, ਉਹਨਾਂ ਨੂੰ ਡਿਸਚਾਰਜ ਕੀਤਾ ਗਿਆ। ਇੱਕ ਕੈਂਸਲੇਸ਼ਨ। TV 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਬਰਾਜ। ਦੀ ਗੱਲ ਕੀਤੀ ਜਾਵੇ ਤਾਂ ਸਰਬੱਤ ਖਾਲਸਾ ਦੇ ਵੱਲੋਂ ਚੁਣੇ ਹੋਏ ਜਥੇਦਾਰ ਸਿੰਘ ਸਾਹਿਬ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੇਲ੍ਹ ਦੇ ਵਿੱਚ ਬੰਦ ਨੇ ਤੇ तमाम ਸਾਰੇ ਕੇਸ ਉਹਨਾਂ ਦੇ ਉੱਪਰ ਪਾਏ ਗਏ ਨੇ ਤੇ ਕਿਤੇ ਨਾ ਕਿਤੇ ਜਿਹੜੇ ਕੇਸਾਂ ਦੇ ਵਿੱਚ ਨਿਪਟਾਰਾ ਹੁੰਦਾ ਨਜ਼ਰ ਆਉਂਦਾ ਹੈ। ਤੇ ਇਸੇ ਨੂੰ ਲੈ ਕੇ ਇਸ ਤਰ੍ਹਾਂ ਵੀ ਲੱਗਦਾ ਹੈ ਕਨਸੂਆਂ ਦੇ ਮੁਤਾਬਕ ਕਿ ਕਿਤੇ ਨਾ ਕਿਤੇ 1-2 ਜਿਹੜੇ ਕੇਸ ਨੇ ਉਹ ਬਚਤ ਨੇ ਤੇ ਇਸ ਤੋਂ ਬਾਅਦ ਕਿਸ ਤਰੀਕੇ ਦੀ ਕਾਨੂੰਨੀ ਪ੍ਰਕਿਰਿਆ ਹੋ ਸਕਦੀ ਹੈ, ਨਿਆਂ ਪ੍ਰਣਾਲੀ ਦੇ ਵੱਲੋਂ ਕਿਸ ਤਰੀਕੇ ਦਾ ਐਕਸ਼ਨ ਕੀਤਾ ਜਾ ਸਕਦਾ ਹੈ ਔਰ ਜਿਹੜੇ ਇਹਨਾਂ ਦੇ ਨਾਲ ਜੁੜਦੇ ਹੋਏ तमाम ਸਾਰੇ ਕੇਸ ਨੇ ਉਹਨਾਂ ਨੂੰ ਲੈ ਕੇ ਸੀਨੀਅਰ ਵਕੀਲ ਗੁਰਸ਼ਰਨ ਸਿੰਘ ਢਾਲੀਵਾਲ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਅਤੇ ਜਾਣਕਾਰੀ ਲੈਣ ਦਾ ਯਤਨ ਕਰਾਂਗੇ। ਸਰ ਸਵਾਗਤ ਹੈ। ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਰ ਸਭ ਤੋਂ ਪਹਿਲਾਂ ਮੁੱਢਲੇ ਰੂਪ ਦੇ ਵਿੱਚ ਸਵਾਲ ਹੈ, ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਦੇ ਉੱਪਰ ਕਿਹੜੇ ਕੇਸ ਨੇ ਤੇ ਅਜੇ ਬਚਤ ਕਿੰਨੇ ਕੁ ਕੇਸ ਨੇ ਉਹਨਾਂ ਦੇ? ਦੇਖੋ, ਜਥੇਦਾਰ ਜਗਤਾਰ ਸਿੰਘ ਹਵਾਰਾ ਤੇ ਟੋਟਲ 36 ਕੇਸ ਸੀ। 36 ਚੋਂ 4 ਕੇਸ ਪੈਂਡਿੰਗ ਪਏ ਸੀ ਇਸ ਮੋਰਚਾ ਲੱਗਣ ਤੋਂ ਪਹਿਲਾਂ ਦਾ। 2 ਕੇਸ ਚੰਡੀਗੜ੍ਹ ਦੇ ਸੀਗੇ, 2 ਕੇਸ ਹੈਗੇ ਸੀ ਮੋਹਾਲੀ ਦੇ, ਜਿਹੜੇ ਉਹ 'ਚੋਂ ਲਾ ਲਓ ਕਿ 2 1998 ਦੇ ਸੀਗੇ, 2 2005 ਦੇ ਸੀਗੇ। ਜਿਹੜੇ ਚੰਡੀਗੜ੍ਹ ਦੇ ਕੇਸ ਸੀਗੇ ਉਹ ਪਿਛਲੇ ਦਿਨਾਂ 'ਚ ਤੁਹਾਨੂੰ ਪਤਾ ਖਤਮ ਹੋ ਚੁੱਕੇ ਨੇ। 2 ਕੇਸ ਜਿਹੜੇ ਖਤਮ ਹੋ ਗਏ ਨੇ। ਪਿਛਲੇ ਦਿਨੀ ਕੱਲ੍ਹ ਜਿਹੜਾ ਇੱਕ ਹੋਰ ਕੇਸ ਖਤਮ ਹੋਇਆ, ਉਹ FIR ਨੰਬਰ 31 ਪੁਲਿਸ ਸਟੇਸ਼ਨ ਸੁਹਾਣਾ ਤੇ 1998 ਦਾ ਪਰਚਾ ਸੀਗਾ। ਇਹਦੇ 'ਚ ਇਹਨਾਂ ਦੇ ਖਿਲਾਫ ਜਿਹੜੇ ਸੈਕਸ਼ਨ ਲੱਗੇ ਹੋਏ ਸੀਗੇ ਉਹ ਦੇਸ਼ ਦਰੋਹੀ ਦੇ ਸੀਗੇ ਕਿ 153 ਨੰਬਰ A ਲੱਗਾ ਸੀਗਾ। ਉਹਦੇ 'ਚ ਇਹ ਸੀ ਕਿ ਅ ਪਰਸਨ ਵਾਰ ਅਗੇਂਸਟ ਦੀ ਨੇਸ਼ਨ ਹੋ ਗਿਆ ਸੀਗਾ, ਕਿ ਇਕੱਲਾ ਬੰਦਾ ਹੀ ਨੇਸ਼ਨ ਦੇ ਖਿਲਾਫ ਵਾਰ ਕਰ ਰਿਹਾ। ਉਹਦੇ 'ਚ ਹੱਥ ਇਹਨਾਂ ਦਾ ਆ ਰਿਹਾ ਸੀਗਾ। ਔਰ ਜਿਹੜੇ ਇਹਦੇ 'ਚ ਜਿਹੜੇ ਬਾਕੀ ਸੈਕਸ਼ਨ ਲਾ ਦਿੱਤੇ ਸੀਗੀ, 120B ਲੱਗਿਆ ਸੀਗਾ, 225 ਸੀਗਾ ਔਰ 511 ਲੱਗਾ ਹੋਇਆ ਸੀਗਾ। ਜਿਹੜਾ 124 ਹੈ ਉਹ ਆਲ ਓਵਰ ਇੰਡੀਆ 'ਚ ਸਟੇ ਹੈ ਸੁਪਰੀਮ ਕੋਰਟ ਦੇ ਵੱਲੋਂ ਇਹਦੇ 'ਚ। ਔਰ 153 'ਚ ਜਿਹੜੀ ਇਹਨਾਂ ਨੂੰ ਸੈਂਕਸ਼ਨ ਨਹੀਂ ਮਿਲੀ ਸੀਗੀ, ਜਦੋਂ ਪ੍ਰਸ਼ਾਸਨ ਨੇ ਦੁਆਰਾ ਗਏ ਸੀਗੇ ਇਹ 'ਚ ਸੈਂਕਸ਼ਨ ਲੈਣ ਵਾਸਤੇ ਕਿ ਇਹਨਾਂ ਦੇ ਅਗੇਂਸਟ ਲਾਇਆ ਜਾਵੇ ਦੇਸ਼ ਦਰੋਹੀ ਦੇ, ਤਾਂ ਉਹਨਾਂ ਨੂੰ ਸੈਂਕਸ਼ਨ ਨਹੀਂ ਮਿਲੀ ਸੀਗੀ ਕਿਉਂਕਿ ਟਾਈਮ ਬਹੁਤ ਜ਼ਿਆਦਾ ਲੰਮਾ ਪੈ ਚੁੱਕਿਆ ਸੀਗਾ। ਸੋ 1998 ਤੋਂ ਬਾਅਦ ਜਦੋਂ ਆਪਾਂ ਦੇਖੀਏ ਕਿ 1998 'ਚ FIR ਕੱਟੀ ਗਈ ਹੈ, ਇਹਨਾਂ ਦੇ ਨਾਲ ਦੇ ਜਿਹੜੇ ਬੰਦੇ ਸੀ ਆਪਾਂ ਕਿਊਜ਼ ਸੀਗੇ ਉਹ ਸਾਰੇ ਦੇ ਸਾਰੇ ਬਰੀ ਹੋ ਗਏ ਸੀਗੇ। ਇਹਨਾਂ ਦੇ ਇਕੱਲੇ ਦੇ ਉੱਤੇ ਕੇਸ ਪੈਂਡਿੰਗ ਰੱਖ ਲਿਆ ਗਿਆ ਸੀਗਾ। ਇਹਦੇ 'ਚ ਅਸੀਂ 2016-17 ਦੇ ਵਿੱਚ ਇਹਦੇ ਲਈ ਅਸੀਂ ਐਂਟੀਸਪੇਟਰੀ ਬੇਲ ਅਪਲਾਈ ਕੀਤੀਆਂ। ਜਦੋਂ ਹਾਈ ਕੋਰਟ ਦੇ ਵਿੱਚ ਇਹ ਅਪਲਾਈ ਕੀਤੀਆਂ ਤਾਂ ਉਦੋਂ ਇਹ ਪਤਾ ਲੱਗਾ, ਉਹਨਾਂ ਨੇ ਪੁੱਛਿਆ ਕਿ ਬੰਦਾ ਤਾਂ ਤੁਹਾਡਾ ਪਹਿਲਾਂ ਹੀ ਜੇਲ੍ਹ 'ਚ। ਅਸੀਂ ਕਿਹਾ ਕਿ ਰੈਸਟ ਹੀ ਨਹੀਂ ਪਈ ਹੋਈ ਸਾਡੀ ਰੈਸਟ ਪਈ ਹੋ ਗਈ ਤਾਂ ਐਂਟੀਸਪੇਟਰੀ ਜਾ ਸਕਦੇ ਹਾਂ, ਜਦੋਂ ਸਾਨੂੰ ਇਹੀ ਬੰਦਾ ਤਾਂ ਬਾਹਰ ਹੀ ਉਸ ਕੇਸ 'ਚ ਤਾਂ ਬਾਹਰ ਹੈ। ਉਸ ਤੋਂ ਬਾਅਦ ਹਾਈ ਕੋਰਟ ਨੇ ਚਲਾਨ ਪੇਸ਼ ਕਰਵਾਇਆ। ਜਦੋਂ ਦੁਬਾਰਾ ਗੱਲ ਕੀਤੀ ਗਈ ਕਿ ਚਲਾਨ ਪੇਸ਼ ਕੀਤਾ ਜਾਵੇ, ਫਿਰ ਇਹਨਾਂ ਨੇ ਇੱਕ ਚਲਾਨ ਪੇਸ਼ ਕਰਨ ਦੀ ਗੱਲ ਕੀਤੀ। ਫਿਰ 2022 ਦੇ ਵਿੱਚ ਜਾ ਕੇ ਉਹਨਾਂ ਦੀ ਥਰੂ VC ਅਰੈਸਟ ਪਾਈ। ਉਹ ਜੋ ਅਰੈਸਟ ਪਈ ਹੈ, ਉਸ ਤੋਂ ਬਾਅਦ ਇਹਦੀ ਜਿਹੜੀ ਕਾਰਵਾਈ ਸ਼ੁਰੂ ਹੋਈ ਹੈ। ਮੋਰਚਾ ਲੱਗਣ ਤੋਂ ਬਾਅਦ ਜਦੋਂ ਬਾਰ-ਬਾਰ ਸਾਡੀ ਮੀਟਿੰਗਸ ਹੋਈਆਂ ਨੇ, ਅਸੀਂ ਬਾਰ-ਬਾਰ ਪ੍ਰਸ਼ਾਸਨ ਨਾਲ ਇਹ ਗੱਲ ਕਰਦੇ ਰਹੇ ਹਾਂ
ਕਿ ਜਿਹੜੇ ਕੇਸ ਨੇ ਉਹ ਝੂਠੇ ਨੇ ਉਹ ਖਤਮ ਕੀਤੇ ਜਾਣ ਉਹਨਾਂ ਤੇ, ਤਾਂ ਕਿ ਅਗਲੀ ਕਾਰਵਾਈ ਕੀਤੀ ਜਾਵੇ, ਉਹਨਾਂ ਨੂੰ ਬੇਲ ਵਾਸਤੇ ਅਸੀਂ ਅਪਲਾਈ ਕਰ ਸਕੀਏ। ਉਸ ਦੇ ਵਿੱਚ ਇਹਨਾਂ ਨੇ ਬਾਰ-ਬਾਰ ਸਾਡੇ ਨਾਲ ਜਿਹੜੀ ਪ੍ਰਸ਼ਾਸਨ ਨੇ ਵੀ ਇਹ ਗੱਲ ਕੀਤੀ ਹੈ ਕਿ ਜਿਹੜੇ ਕੇਸ ਨੇ ਅਸੀਂ ਦੁਬਾਰਾ ਜਲਦੀ ਖਤਮ ਕਰਾਵਾਂਗੇ, ਪੈਂਡਿੰਗ ਪਏ ਆ। ਪਰ ਅੱਜ ਤੁਹਾਡੇ ਸਾਹਮਣੇ ਆ ਕਿ 1 ਸਾਲ ਬੀਤ ਚੁੱਕਿਆ ਨੇ ਔਰ ਸਾਲ ਦੇ ਵਿੱਚ ਫਿਰ ਵੀ ਕੇਸ ਲਟਕਦੇ ਜਾ ਰਹੇ ਨੇ। ਅਸੀਂ ਬਾਰ-ਬਾਰ ਜੱਜਿਸ ਨੂੰ ਰਿਕੁਐਸਟ ਕੀਤੀ ਹੈ, ਜਿਹੜੀ ਡੇਟਸ ਨੇ ਛੋਟੀਆਂ ਕਰਾਈਆਂ ਨੇ ਔਰ ਉਸ ਤੋਂ ਬਾਅਦ ਇਸ ਕੇਸਿਸ ਦੇ ਉੱਤੇ ਕਾਰਵਾਈ ਹੋਈ ਹੈ। ਔਰ ਇਹਦੇ 'ਚ ਇਹ ਜਿਹੜਾ ਕੱਲ੍ਹ ਜਿਹੜਾ ਕੇਸ ਹੈ, ਜਦੋਂ ਸੈਂਕਸ਼ਨ ਦੁਬਾਰਾ ਚਲਾਨ ਪੇਸ਼ ਕੀਤਾ ਗਿਆ, ਉਹ 'ਚ ਘਾਟੇ ਦਾ ਚਲਾਨ ਪੇਸ਼ ਕੀਤਾ ਗਿਆ ਸੀ। 124 ਰਿਮੂਵ ਹੋ ਗਈ ਸੀਗੀ ਔਰ 153 ਰਿਮੂਵ ਕੀਤੀ ਗਈ ਸੀ। ਉਸ ਤੋਂ ਬਾਅਦ ਜਿਹੜੇ ਬਾਕੀ ਜਿਹੜੇ ਸੈਕਸ਼ਨ ਬਚ ਗਏ ਸੀਗੇ ਉਹਨਾਂ ਨੂੰ ਡਿਸਚਾਰਜ ਕੀਤਾ ਗਿਆ। ਇੱਕ ਕੈਂਸਲੇਸ਼ਨ ਦੀ ਐਪਲੀਕੇਸ਼ਨ ਮੂਵ ਕੀਤੀ ਗਈ। ਉਹ ਕੈਂਸਲੇਸ਼ਨ ਦੀ ਐਪਲੀਕੇਸ਼ਨ ਬਾਅਦ ਜਦੋਂ ਮੂਵ ਕੀਤੀ ਗਈ, ਉਸ ਤੋਂ ਬਾਅਦ ਕੱਲ੍ਹ ਡਿਸੀਜਨ ਆਇਆ ਤੇ ਇਹਨਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਜਥੇਦਾਰ ਸਾਹਿਬ ਨੂੰ ਇਸ ਕੇਸ 'ਚ। ਕੀ ਲੱਗਦਾ ਹੈ ਸਰ, ਜਿਹੜਾ ਰਿਹਾਈ ਨੂੰ ਲੈ ਕੇ ਰਸਤਾ ਕਦੋਂ ਸਾਫ਼ ਹੋ ਸਕਦਾ ਹੈ? ਕਿਉਂਕਿ ਆਮ ਕਰਕੇ ਜਦੋਂ ਦਾ ਮੋਰਚਾ ਲੱਗਾ ਹੋਇਆ ਹੈ, ਕਿਸੇ ਨਾ ਕਿਸੇ ਬੰਦੀ ਸਿੰਘ ਦੀ ਪਰੋਲ ਹੁੰਦੀ ਨਜ਼ਰ ਆਉਂਦੀ ਹੈ ਜਾਂ ਰਿਹਾਈ ਹੁੰਦੀ ਪੱਕੀ ਨਜ਼ਰ ਆਉਂਦੀ ਹੈ, ਤੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਪੱਕੀ ਰਿਹਾਈ ਦਾ ਰਸਤਾ ਕਦੋਂ ਤੱਕ ਸਾਫ਼ ਹੋ ਸਕਦਾ? ਦੇਖੋ, ਜਿਹੜੇ ਜਥੇਦਾਰ ਸਾਹਿਬ ਉੱਤੇ ਕੇਸ ਨੇ ਉਹ ਇਹਨਾਂ ਨੇ ਪੈਂਡਿੰਗ ਇਸੇ ਕਰਕੇ ਰੱਖ ਚੁੱਕੇ ਕਿ ਉਹਨਾਂ ਦੀ ਰਿਹਾਈ ਦਾ ਜਿਹੜਾ ਰਾਹ ਆਪਾਂ ਕਹਿ ਦਈਏ ਕਿ ਉਹਨੂੰ ਨਾ ਖੁੱਲ੍ਹ ਸਕੇ। ਸੋ ਇਹ ਹੈ ਕਿ ਕੇਸ ਖਤਮ ਹੋਣ ਤੋਂ ਬਾਅਦ ਅਸੀਂ ਜ਼ਰੂਰ ਆਉਣ ਵਾਲੇ ਦਿਨਾਂ 'ਚ ਸੁਪਰੀਮ ਕੋਰਟ ਦੇ ਵਿੱਚ ਜਾਂ ਇਹਦੀ ਜਿਹੜੇ ਕਾਨੂੰਨੀ ਕਾਰਵਾਈ, ਜਿਹੜੀ ਐਪਲੀਕੇਸ਼ਨ ਪੈਂਡਿੰਗ ਪਈ ਹੈ ਇਹਨਾਂ ਦੀ ਜਿਹੜੀ ਅਪੀਲ ਪੈਂਡਿੰਗ ਪਈ ਹੈ ਸੁਪਰੀਮ ਕੋਰਟ ਦੇ ਵਿੱਚ 1910-11 ਤੋਂ CBI ਨੇ ਜਿਹੜੇ, ਉਹਦੇ 'ਚ ਜ਼ਰੂਰ ਅਸੀਂ ਜਾਵਾਂਗੇ ਬੇਲ ਵਾਸਤੇ। ਸੋ ਉਮੀਦ ਆ ਕਿ ਇਹਨਾਂ ਨੂੰ ਅਗਲੇ ਦਿਨਾਂ 'ਚ ਜਾਂ ਜੇ ਕਿ ਵਾਕਈ ਸਰਕਾਰਾਂ ਕਹਿੰਦੀਆਂ ਹੁੰਦੀਆਂ ਜਿਵੇਂ ਕਿ ਇਹ ਕਾਨੂੰਨ ਆ ਜਿਹੜਾ ਸਾਰਿਆਂ ਲਈ ਇੱਕ ਬਰਾਬਰ ਹੈ, ਇਹ ਹੈ ਕਿ ਜੇ ਉਹਨਾਂ ਦੇ ਵਾਕਈ ਕਾਨੂੰਨ ਬਰਾਬਰ ਹੈ ਤੇ 10 ਸਾਲ ਤੋਂ ਬਾਅਦ ਜਿਹੜਾ ਉਹ 'ਚ ਇਹ ਪ੍ਰੋਵੀਜ਼ਨ ਹੈ ਕਿ ਇੱਕ ਜਿਹੜੀ ਵੀ ਕੇਸ ਹੈ ਤੁਹਾਡਾ 10 ਸਾਲ ਤੋਂ ਉੱਪਰ ਜੇ ਪੈਂਡਿੰਗ ਪਿਆ ਸੁਪਰੀਮ ਕੋਰਟ ਦੇ ਵਿੱਚ ਤਾਂ ਤੁਸੀਂ ਉਹ 'ਚ ਬੇਲ ਅਪਲਾਈ ਕਰ ਸਕਦੇ ਹੋ। ਸੋ ਇਹਨਾਂ ਦਾ 10 ਸਾਲ ਤੋਂ ਉੱਪਰ ਹੋ ਚੁੱਕਿਆ, ਅਸੀਂ ਉਹਦੇ 'ਚ ਬੇਲ ਅਪਲਾਈ ਜ਼ਰੂਰ ਕਰਾਂਗੇ ਔਰ ਆਉਣ ਵਾਲੇ ਦਿਨਾਂ 'ਚ ਕੇਸ ਇਹ ਵੀ ਖਤਮ ਹੋ ਜਾਣਗੇ ਔਰ ਉਸ ਤੋਂ ਬਾਅਦ ਜੇ ਬੇਲ ਮਿਲਦੀ ਹੈ ਫਿਰ ਜਥੇਦਾਰ ਸਾਹਿਬ ਬਾਹਰ ਆ ਸਕਦੇ। ਇਸ ਤਰ੍ਹਾਂ ਦੇ ਕਿੰਨੇ ਕੁ ਕੇਸ ਹੋਰ ਪੈਂਡਿੰਗ ਨਜ਼ਰ ਆਉਂਦੇ ਤੁਹਾਨੂੰ? ਨਹੀਂ, ਇੱਕ ਹੀ ਕੇਸ ਪੈਂਡਿੰਗ ਰਹਿ ਗਿਆ ਇਹਨਾਂ ਦਾ, ਜਿਹੜਾ ਕਿ 4 ਕੇਸ ਸੀਗੇ। ਮੈਂ ਤੁਹਾਨੂੰ ਦੱਸਿਆ ਕਿ 3 ਕੇਸ ਖਤਮ ਹੋ ਚੁੱਕੇ। ਇੱਕ ਕੇਸ 144 ਨੰਬਰ FIR ਜਿਹੜੀ ਆਪਣੇ ਖਰੜ ਦੀ ਸੀਗੀ 2005 ਦੀ ਆਰਮਸ ਐਕਟ ਦੀ, ਉਹ ਪੈਂਡਿੰਗ ਹੈ। ਉਹਦੇ 'ਚ ਗਵਾਹੀਆਂ ਚੱਲ ਰਹੀਆਂ ਨੇ। ਉਹਦੀ ਨੈਕਸਟ ਤਰੀਕ ਜਿਹੜੀ ਹੈਗੀ ਉਹ 8 ਤਰੀਕ ਹੈ। 8 ਤਰੀਕ ਤੋਂ ਬਾਅਦ ਉਹ ਗਵਾਹੀਆਂ ਸ਼ੁਰੂ ਹੋਣਗੀਆਂ, ਗਵਾਹੀਆਂ ਖਤਮ ਹੋਣਗੀਆਂ। ਉਸ ਤੋਂ ਬਾਅਦ ਉਹ 'ਚ ਉਹਨੂੰ ਬਹਿਸ 'ਤੇ ਰੱਖ ਦਿੱਤਾ ਔਰ ਉਹ ਜਲਦ ਖਤਮ ਹੋ ਸਕਦਾ ਕਿਉਂਕਿ ਇਹ ਜਿਹੜੇ ਕੇਸ ਨੇ ਇਹ ਝੂਠੇ ਪਾਏ ਗਏ ਸੀ ਸਾਰੇ ਦੇ ਸਾਰੇ। ਟੋਟਲ ਤੁਹਾਨੂੰ ਦੱਸਿਆ ਮੈਂ 36 ਜਿਹੜੀਆਂ FIR ਪਾ ਦਿੱਤੀਆਂ ਗਈਆਂ ਸੀ ਇਹਨਾਂ ਦੀਆਂ ਔਰ ਸਾਰੀਆਂ ਹੀ ਖਤਮ ਹੋ ਚੁੱਕੀਆਂ ਨੇ। ਸੋ ਇਹ ਕੇਸ ਇੱਕ ਪੈਂਡਿੰਗ ਹੈ, ਇਹ ਵੀ ਜਲਦ ਖਤਮ ਹੋ ਕਰ ਦਾਂਗੇ ਅਸੀਂ। ਕੌਮੀ ਇਨਸਾਫ ਮੋਰਚੇ ਦੇ ਵੱਲੋਂ ਇੱਕ ਡਿਮਾਂਡ ਵੀ ਕੀਤੀ ਜਾਂਦੀ ਰਹੀ ਹੈ ਕਿ ਜਥੇਦਾਰ ਸਾਹਿਬ ਦੀ ਜਿਹੜਾ ਫਿਜ਼ੀਕਲ ਤੌਰ 'ਤੇ ਜਿਹੜਾ ਇੱਕ ਕੋਰਟ ਦੇ ਵਿੱਚ ਪੇਸ਼ੀ ਹੋਣੀ ਚਾਹੀਦੀ ਹੈ, ਇਸ ਗੱਲ ਨੂੰ ਲੈ ਕੇ ਸਟੇਟਸ ਕੀ ਨਜ਼ਰ ਆਉਂਦਾ? ਦੇਖੋ, ਜਿਹੜੇ ਚਾਰਜ ਫਰੇਮ ਹੋਣੇ ਹੁੰਦੇ ਨਾ ਇਹ ਇਨ ਪਰਸਨ ਹੁੰਦੇ ਆ ਵੈਸੇ, ਪਰ ਇਹ ਬਾਰ-ਬਾਰ ਅਸੀਂ ਰਿਕੁਐਸਟ ਕਰਦੇ ਰਹੇ ਹਾਂ ਪ੍ਰਸ਼ਾਸਨ ਨਾਲ। ਜਦੋਂ ਮੀਟਿੰਗਸ ਹੁੰਦੀਆਂ ਸਾਡੀ ਗੱਲਬਾਤ ਹੁੰਦੀ ਰਹੀ ਹੈ ਕਿ ਤੁਸੀਂ ਇਹਨਾਂ ਨੂੰ ਜਥੇਦਾਰ ਸਾਹਿਬ ਨੂੰ ਪੇਸ਼ ਕੀਤਾ ਜਾਵੇ ਤਾਂ ਕਿ ਚਾਰਜਸ ਫਰੇਮ ਹੋਣ। ਇਹ ਚਾਰਜਸ ਫਰੇਮ ਤਾਂ ਹੀ ਨਹੀਂ ਕੀਤੇ ਗਏ ਇੰਨੇ ਲੰਮੇ ਸਮੇਂ ਤੋਂ ਕਿ ਬਾਰ-ਬਾਰ ਇਹ ਗੱਲ ਹੁੰਦੀ ਉਹਨਾਂ ਨੂੰ ਇਨ ਪਰਸਨ ਹੀ ਲਿਆਂਦਾ ਜਾਂਦਾ। ਇਹ ਰੀਜ਼ਨਸ ਇਹ ਦੇ ਦਿੱਤੇ ਜਾਂਦੇ ਸੀ ਕਿ ਸਿਕਿਉਰਿਟੀ ਰੀਜ਼ਨਸ ਨੇ। ਇਹ ਬਹੁਤ ਵੱਡਾ ਇੱਕ ਮਤਲਬ ਜਿਹੜਾ ਪਰਸਨ ਬਣਾ ਦਿੱਤਾ ਗਿਆ ਸੀ ਕਿ ਜਥੇਦਾਰ ਸਾਹਿਬ ਦੀ ਸਾਡੇ ਕੋਲ ਸਿਕਿਉਰਿਟੀ ਹੀ ਹੈ ਨਹੀਂ ਗੀ। ਦੂਜੇ ਪਾਸੇ ਦੇਖਿਆ ਜਾਵੇ ਤਾਂ ਤੁਹਾਡੇ ਸਾਹਮਣੇ ਕਿ ਗੈਂਗਸਟਰਸ ਨੂੰ ਇੱਕ ਜੇਲ੍ਹ ਤੋਂ ਦੂਜੀ ਜੇਲ੍ਹ ਸ਼ਿਫਟ ਕੀਤਾ ਜਾਂਦਾ, ਨਾ ਤਾਂ ਦੱਸਿਆ ਜਾਂਦਾ। ਜੇ ਪ੍ਰਸ਼ਾਸਨ ਵਾਕਈ ਚਾਹਵੇ ਤਾਂ ਉਹਨਾਂ ਨੂੰ ਤੇ ਕਿਸੇ ਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਕੌਣ ਕਿੱਥੋਂ ਲੈ ਕੇ ਜਾ ਰਹੇ ਨੇ। ਇਹ ਤਾਂ ਇਹਨਾਂ ਦੀ ਆਪਸ 'ਚ ਗੱਲਬਾਤ ਹੁੰਦੀ ਹੈ, ਨਾ ਕਿ ਇਹ ਲੋਕਾਂ ਨੇ ਇਹਨਾਂ ਨੇ ਅਖਬਾਰਾਂ 'ਚ ਦੇ ਕੇ ਤੇ ਗੱਲ ਕਰਨੀ ਨਹੀਂ ਕਿ ਇਹ ਪਰਸਨ ਇੱਥੋਂ ਸ਼ਿਫਟ ਹੋ ਰਿਹਾ। ਸੋ ਇਸ ਕਰਕੇ ਇਹਨਾਂ ਦੀ ਜਿਹੜਾ ਮਨ ਦੀ ਆਪਦੀ ਹੈਗੀ ਨਹੀਂ ਸੀ ਕਿ ਇਹਨਾਂ ਨੂੰ ਇੱਥੋਂ ਤੱਕ ਸ਼ਿਫਟ ਕੀਤਾ ਜਾਵੇ। ਇੱਥੋਂ ਤੱਕ ਕਿ ਤੁਹਾਨੂੰ ਯਾਦ ਹੋਣਾ ਕਿ 31 ਬੰਦਿਆਂ ਦਾ ਜਥਾ ਜਿਹੜਾ ਡੇਲੀ ਅਰਦਾਸ ਕਰਨ ਜਾਂਦਾ ਉਹ ਵੀ ਇਸੇ ਸ਼ਿਫਟਿੰਗ ਦੇ ਲਈ ਹੀ ਜਾ ਰਿਹਾ ਡੇਲੀ ਅਰਦਾਸ ਕਰਨ। ਇਹਦੇ ਵਿੱਚ ਇਹਨਾਂ ਨੇ ਸਰਕਾਰ ਨੇ ਸਾਨੂੰ ਸਟਾਰਟਿੰਗ 'ਚ ਫਰਵਰੀ 'ਚ ਵਿਸ਼ਵਾਸਨ ਦਵਾਇਆ ਕਿ 31 ਮਾਰਚ ਤੱਕ ਤੁਸੀਂ ਇਹਨੂੰ ਇੱਕ ਬੰਦ ਕਰ ਦਿੱਤਾ ਜਾਵੇ ਤਾਂ ਕਿ ਜਥੇਦਾਰ ਸਾਹਿਬ ਨੂੰ ਇੱਥੇ ਪੰਜਾਬ 'ਚ ਸ਼ਿਫਟ ਕਰ ਦਿੱਤਾ ਜਾਊਗਾ। ਪਰ ਇਹਨਾਂ ਦੇ ਉਹ 31 ਜਿਹੜਾ ਮਾਰਚ ਹੈ ਉਹ ਵੀ ਖਤਮ ਹੋ ਗਈ ਸੀਗੀ, ਪਰ ਫਿਰ ਵੀ ਇਹਨਾਂ ਨੇ ਕੋਈ ਸ਼ਿਫਟਿੰਗ ਦੀ ਗੱਲ ਨਹੀਂ ਕੀਤੀ। ਉਸ ਤੋਂ ਬਾਅਦ ਸਾਨੂੰ ਇਹ ਜ਼ਰੂਰ ਜੱਜ ਸਾਹਿਬ ਨੂੰ ਕਹਿਣਾ ਪਿਆ ਕਿ ਤੁਸੀਂ ਇਹਨਾਂ ਦੇ ਚਾਰਜ ਜਿਹੜੇ ਫਰੇਮ ਕਰਨੇ ਆ ਉਹ VC ਕਰ ਲਓ ਤਾਂ ਕਿ ਕੇਸ ਇਹੀ ਖਤਮ ਕਰੀਏ ਜਲਦ ਤੋਂ ਜਲਦ। ਔਰ ਇਹ ਰਾਈਟ ਹੈ, ਪਰਸਨ ਦਾ ਰਾਈਟ ਹੁੰਦਾ ਕਿ ਜੇ ਦਿੱਲੀ 'ਚ ਦੇ ਇਹਨਾਂ ਨੂੰ ਰੱਖਿਆ ਜਾ ਰਿਹਾ, ਦਿੱਲੀ 'ਚ ਨਾ ਤਾਂ ਕੋਈ ਕੇਸ ਪੈਂਡਿੰਗ ਹੈ, ਇਲੀਗਲੀ ਉਹਨਾਂ ਨੂੰ ਰੱਖਿਆ ਜਾ ਰਿਹਾ ਉੱਥੇ, ਔਰ ਨਾ ਹੀ ਕੋਈ ਟ੍ਰਾਇਲ ਚੱਲ ਰਿਹਾ। ਜੇ ਕੋਈ ਕੇਸ ਉੱਥੇ ਹੁੰਦਾ ਫਿਰ ਤਾਂ ਉਹਨਾਂ ਦਾ ਉੱਥੇ ਰੱਖਣਾ ਬਣਦਾ ਹੈ, ਪਰ ਉਹਨਾਂ ਨੂੰ ਰੱਖਿਆ ਹੀ ਇਸ ਕਰਕੇ ਜਾ ਰਿਹਾ ਕਿ ਨਾ ਤਾਂ ਉਹ ਇਲੀਗਲੀ ਉੱਥੇ ਰੱਖਿਆ ਜਾ ਰਿਹਾ ਤਾਂ ਕਿ ਦੂਰ ਰਵੇ, ਨਾ ਕਿ ਕੇਸ ਇਹਨਾਂ ਦੇ ਸ਼ੁਰੂ ਹੋ ਸਕਣ ਔਰ ਨਾ ਖਤਮ ਹੋਣ।
ਤਾਂ ਕਰਕੇ ਉਹਨਾਂ ਨੂੰ ਉੱਥੇ ਰੱਖਿਆ ਜਾ ਰਿਹਾ ਸੀ। ਅੱਜ ਉਹ ਸਾਰੇ ਨੇ ਚਾਰਜਿਸ ਅਸੀਂ ਆਨਲਾਈਨ ਲਵਾਏ ਆ, ਫਰੇਮ ਕਰਵਾ ਕੇ ਅੱਜ ਉਹਨਾਂ ਦੀ ਕਾਨੂੰਨੀ ਕਾਰਵਾਈ ਕਰਾਈਆਂ ਔਰ ਉਸ ਤੋਂ ਬਾਅਦ ਇਹ ਕੇਸ ਖਤਮ ਕਰਾਏ ਨੇ ਸਾਰੇ। ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਨੂੰ ਲੈ ਕੇ ਗੱਲਬਾਤ ਕੀਤੀ ਹੈ ਤੇ ਉਹਨਾਂ ਦੇ ਜਿਹੜੇ ਤਕਰੀਬਨ ਇੱਕ ਕੇਸ ਪੈਂਡਿੰਗ ਹੈ ਤੇ ਇਸ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰੀਕੇ ਦੀ ਨਿਆਂ ਪ੍ਰਣਾਲੀ ਦੇ ਵੱਲੋਂ ਜਿਹੜਾ ਪੁਸ਼ਟੀ ਕੀਤੀ ਜਾ ਸਕਦੀ ਹੈ, ਕਿਸ ਤਰ੍ਹਾਂ ਦੀ ਪੂਰੀ ਪ੍ਰਕਿਰਿਆ ਰਹਿ ਸਕਦੀ ਹੈ, ਇਹ ਵੀ ਜ਼ਿਕਰਯੋਗ ਰਹੇਗੀ ਔਰ ਭਵਿੱਖ ਦੇ ਵਿੱਚ ਵੀ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।